बिस्मिल्लाहिर्रहमानिर्रहीम। ਇਹ ਭਾਈ ਹੋਰੀ ਜਿਹੜੇ ਨਾ ਇੰਗਲਿਸ਼ ਨਿਜ਼ਾਮੇ ਤਲੀਮ ਦੇ ਹਮਾਇਤੀ ਨੇ ਔਰ ਪੰਜਾਬੀ ਦੇ ਖਿਲਾਫ ਨੇ। ਤੇ ਮੈਂ ਆਖਿਆ ਯਾਰ ਇਹ ਜਿਹੜੀ ਸਾਡੀ ਜ਼ਬਾਨ ਹੈ ਨਾ, ਇਹਦੇ ਵਿੱਚ ਜਿਹੜੀ ਮੈਂ ਪੰਜਾਬੀ ਇਸ ਟਾਈਮ ਵੀ ਬੋਲ ਰਿਹਾ ਨਾ, ਇਹਦੇ ਵਿੱਚ ਆ ਜਿਹੜੇ ਲਫ਼ਜ਼ ਨੇ, ਲਫ਼ਜ਼ ਵੀ ਅਰਬੀ ਦਾ। ਤੇ ਅਸੀਂ ਬਹੁਤ ਜ਼ਿਆਦਾ ਅਰਬੀ ਦੇ ਲਫ਼ਜ਼ ਬੋਲਦੇ ਹਾਂ ਕਿਉਂਕਿ ਸਾਡੀ ਮਜ਼ਹਬੀ ਜ਼ਬਾਨ ਅਰਬੀ ਹੈ। ਜਦੋਂ ਅਸੀਂ ਕੁਰਾਨ ਪਾਕ ਪੜ੍ਹਨੇ ਆ, ਅਸੀਂ ਬਹੁਤ ਸਾਰੇ ਕੁਰਾਨ ਦੇ ਅਲਫਾਜ਼ ਆਪਣੀ ਜ਼ਬਾਨ 'ਚ ਬੋਲਦੇ ਹਾਂ। ਅੱਗੂ ਭਾਈ ਹੋਰੀ ਆਂਦੇ ਨੇ ਕਿ ਕੁਰਾਨ ਪੜ੍ਹਨ ਵਾਸਤੇ ਅਰਬੀ ਜ਼ਰੂਰੀ ਨਹੀਂ, ਤੁਸੀਂ ਆਪਣੀ ਜ਼ਬਾਨ 'ਚ ਵੀ ਪੜ੍ਹ ਸਕਦੇ ਹੋ। ਤੁਰਕੀ ਦੇ ਵਿੱਚ ਅਜ਼ਾਨ ਵੀ ਤੇ ਤੁਰਕੀ ਜ਼ਬਾਨ ਵਿੱਚ ਦਿੱਤੀ ਜਾਂਦੀ ਹੈ। ਮਤਲਬ ਮਿਸਾਲ ਵੀ ਗੁਲਾਮੀ ਦੀ ਦਿੱਤੀ ਹੈ ਭਾਈ ਹੋਰਾਂ ਨੇ। ਤੁਰਕੀ ਦੇ ਵਿੱਚ ਜਿਹੜੀ ਤੁਰਕਿਸ਼ ਜ਼ਬਾਨ ਸੀ ਨਾ, ਉਹ ਅਰਬੀ ਰਸਮੁਲ ਹੱਜ 'ਚ ਲਿਖੀ ਜਾਂਦੀ ਸੀ। ਮੁਸਤਫਾ ਕਮਾਲ ਅਤਾਤੁਰਕ ਆਇਆ, ਉਹਨੇ ਆ ਕੇ ਉਹ ਰੋਮਨ ਦੇ ਵਿੱਚ ਕਰਤਾ ਕਿਉਂਕਿ ਉਹ ਵੀ ਬੜਾ ਵੱਡਾ ਗੁਲਾਮ ਸੀ। ਅੱਛਾ, ਤੇ ਫਿਰ ਉਹਨੇ ਅਜ਼ਾਨ ਔਰ ਨਮਾਜ਼ ਵੀ ਤੁਰਕੀ। ਤੂੰ ਸਾਨੂੰ ਦੋਰੇ ਗੁਲਾਮੀ ਦੀ ਯਾਰ ਮਿਸਾਲ ਦੇ ਰਿਹਾ, ਜ਼ਿਲਤ ਦੀ। ਜਿਹੜੀ ਸਾਡੀ ਅਜ਼ਮਤ ਦਾ ਦੌਰ ਸੀ ਉਹਦੀ ਤੂੰ ਮਿਸਾਲ ਨਹੀਂ ਦੇ ਰਿਹਾ। ਜ਼ਬਾਨ ਉਦੋਂ ਰਸਮੁਲ ਹੱਤ ਅਰਬੀ ਸੀ। ਅੱਛਾ, ਮੁਸਤਫਾ ਕਮਾਲ ਅਤਾਤੁਰਕ ਨੇ ਤੁਰਕ ਜ਼ਬਾਨ ਦੇ ਵਿੱਚ ਅਜ਼ਾਨ ਨਮਾਜ਼ ਕੀਤੀ ਤੇ ਸਾਨੂੰ ਉਹਦੇ ਨਤਾਇਜ ਦਾ ਵੀ ਪਤਾ ਹੈ। ਤੁਰਕੀ ਕੌਮ ਨੂੰ ਜਿਹੜੀ ਇਹ ਸਲਤਨਤ ਉਸਮਾਨੀਆਂ ਤਰੋੜ ਕੇ ਉਸ ਤੋਂ ਬਾਅਦ ਡੰਡੇ ਦੇ ਜ਼ੋਰ ਤੇ ਮੁਲਹਦ ਔਰ ਬੇਦੀਨ ਕੀਤਾ ਗਿਆ, ਇਸਲਾਮ ਦੇ ਖਿਲਾਫ ਕੀਤਾ ਗਿਆ ਔਰ ਗੰਦੀ ਕੌਮ ਪ੍ਰਸਤੀ ਪਾਈ ਗਈ। ਇੱਕ ਹੁੰਦਾ ਆਪਣੀ ਜ਼ਬਾਨ ਦੀ ਹਿਫਾਜ਼ਤ ਦੀ ਗੱਲ ਕਰਨਾ, ਇੱਕ ਹੁੰਦਾ ਆਪਣੇ ਦੀਨ ਨਾਲ ਨਫ਼ਰਤ ਕਰਨਾ। ਮੁਸਤਫਾ ਕਮਾਲ ਅਤਾਤੁਰਕ ਆਪਣੇ ਦੀਨ ਨਾਲ ਨਫ਼ਰਤ ਕਰਦਾ ਸੀ। ਉਹਨੇ ਤੁਰਕ ਜ਼ਬਾਨ ਦੇ ਵਿੱਚ ਸਾਰਾ ਕੁਝ ਕਰਕੇ ਔਰ ਤੁਰਕ ਜ਼ਬਾਨ ਦਾ ਰਸਮੁਲ ਹੱਤ ਬਦਲ ਕੇ ਸਲਤਨਤ ਉਸਮਾਨੀਆਂ ਦੀ ਤਾਰੀਖ ਦੇ ਨਾਲ ਤੁਰਕਾਂ ਦਾ ਤਲਕ ਤਰੋੜ ਦਿੱਤਾ। ਜਿਹੜੀ ਕੌਮ ਦੀ ਇਹ ਜ਼ਬਾਨ ਖਤਮ ਨਹੀਂ ਨਾ, ਤੁਰਕ ਆਪਣੀ ਜ਼ਬਾਨ ਨਾਲ ਮੁਹੱਬਤ ਕਰਦੇ ਹਨ, ਜ਼ਬਾਨ ਖਤਮ ਨਹੀਂ ਕੀਤੀ, ਰਸਮੁਲ ਹੱਤ ਬਦਲ ਦਿੱਤਾ ਕਿ ਨਵੀਂ ਨਸਲ ਪੁਰਾਣੀ ਨਸਲ ਦੀਆਂ ਕਿਤਾਬਾਂ ਨਾ ਪੜ੍ਹ ਸਕੇ। ਤੇ ਤੁਰਕੀ ਦੇ ਵਿੱਚ ਇੱਕ ਵਜ਼ੀਰ ਆਜ਼ਮ ਸੀ ਅਦਨਾਨ ਮੰਦਰੀਸ, ਉਹ 3 ਵਾਰੀ ਵਜ਼ੀਰ ਆਜ਼ਮ ਬਣਿਆ ਸੀ, ਜਿੰਜ ਤਈਅਬ ਅਰਦਗਾਨ 3 ਵਾਰੀ ਇਕੱਠਾ ਬਣਿਆ। 1960 ਦੇ ਵਿੱਚ ਤੁਰਕ ਫੌਜ ਨੇ ਉਹਨੂੰ ਫਾਂਸੀ ਦੇ ਛੜੀ ਸੀ। ਸਿਰਫ ਉਹਦਾ ਜੁਰਮ ਇਹ ਸੀ, ਉਹ ਹਾਲੇ ਬੜਾ ਮਕਬੂਲ ਰਹਿਨਮਾ ਸੀ ਆਪਣੀ ਕੌਮ ਦਾ, ਉਹਨੇ ਬੜੇ ਅੱਛੇ ਕੰਮ ਕੀਤੇ ਸਨ। 1960 'ਚ ਸੈਕੂਲਰ ਤੁਰਕ ਫੌਜ ਨੇ ਉਹਨੂੰ ਫਾਂਸੀ ਦਿੱਤੀ ਸੀ। ਜੁਰਮ ਉਹਦਾ ਸਿਰਫ ਇੰਨਾ ਸੀ ਕਿ ਉਹਨੇ ਕੁਰਾਨ ਔਰ ਅਜ਼ਾਨ ਔਰ ਨਮਾਜ਼ ਨੂੰ ਦੁਬਾਰਾ ਅਰਬੀ 'ਚ ਕਰਾਇਆ ਸੀ। ਤੇ ਤੁਸੀਂ ਸਾਨੂੰ ਗੁਲਾਮੀ ਦੀਆਂ ਮਿਸਾਲਾਂ ਨਾ ਦਿਓ। ਤੁਰਕੀ ਦੀ ਇਹ ਜਿਹੜੀ ਮਿਸਾਲ ਹੈ ਨਾ ਕਿ ਤੁਰਕ ਜ਼ਬਾਨ, ਹੁਣ ਤਈਅਬ ਅਰਦਗਾਨ ਆਇਆ, ਆਹਿਸਤਾ ਆਹਿਸਤਾ ਉਹ ਦੁਬਾਰਾ ਅਰਬੀ ਰਸਮੁਲ ਹੱਤ ਤਲ ਜਾ ਰਹੇ ਨੇ। ਹਾਲੇ ਉਹਦੇ 'ਚ ਇੰਨੀ ਤਾਕਤ ਨਹੀਂ ਹੈ ਕਿਉਂਕਿ ਅੱਧੇ ਤੁਰਕ ਜਿਹੜੇ ਨੇ ਹਾਲੇ ਵੀ ਉਹ ਜ਼ੇਨੀ ਗੁਲਾਮ ਨੇ। ਹੌਲੀ ਹੌਲੀ ਵਾਪਸ ਜਾ ਰਿਹਾ ਤੇ ਅਸੀਂ ਵੀ ਇਨਸ਼ਾ ਅੱਲਾਹ ਤਾਲਾ ਵਾਪਸ ਜਾਵਾਂਗੇ, ਆਪਣੀ ਜ਼ੁਬਾਨ ਵਾਪਸ ਲਾਵਾਂਗੇ। ਤੇ ਕੁਰਾਨ ਪੜ੍ਹਨ ਵਾਸਤੇ ਅਰਬੀ ਬਹੁਤ ਜ਼ਰੂਰੀ ਹੈ। ਅਰਬੀ ਤੋਂ ਬਗੈਰ ਤੁਸੀਂ ਜਿਹੜਾ ਨਾ, ਜਿਹੜੇ ਬੰਦੇ ਅੱਜ ਕੱਲ੍ਹ ਆਉਂਦੇ ਨੇ ਜੀ ਆਪਣੀ ਜ਼ੁਬਾਨ ਮੇਂ ਕੁਰਾਨ ਹੋਣਾ ਚਾਹੀਏ, ਤਰਜਮਾ ਪੜ੍ਹੋ ਸਮਝੋ। ਲੇਕਿਨ ਜੇ ਇਸਲਾਮ ਦੀ ਅਸੀਂ ਸਲਾਮਤੀ ਮਤਲਬ ਚਾਹੁੰਦੇ ਹਾਂ ਇਤਿਹਾਦ ਹੈ, ਤੇ ਉਹ ਅਰਬੀ ਕੁਰਾਨ ਦੇ ਵਿੱਚ। ਜਿਹੜਾ ਬੰਦਾ ਅਰਬੀ ਦੇ ਕਰਦਾ ਨਾ ਮੁਹਾਲਫਤ, ਸਮਝੋ ਉਹ ਦੀਨ ਦਾ ਸਕਾ ਨਹੀਂ ਹੈ।